Viewers, welcome back in our program. जी डॉक्टर साहब थर्ड टॉपिक डिस्कस करने तो पहला ਅਸੀਂ ਆਪਣੇ ਦਰਸ਼ਕਾਂ ਦੀ ਫੇਸਬੁੱਕ ਮੈਸੇਜ ਲਵਾਂਗੇ ਜੀ ਡਾਕਟਰ ਸਾਹਿਬ। ਵੀਰ ਕਸ਼ਮੀਰ ਵਿਰਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ। ਗੁਰਦੁਆਰਾ ਸੰਤ ਸਾਗਰ ਤੋਂ ਭਾਈ ਸਾਹਿਬ ਲਿਖਦੇ ਨੇ Is there a way to report the almost 9,000 false police arrests of Punjabi youth to international human rights organizations like the UN or Amnesty International? Would doing this put pressure on the Punjab government to face the issue directly? बहुत चंगा comment है। ਜ਼ਾਹਰ है कि ये पीपल्स ट्रिब्यूनल ने जिहड़ा उन्हां दा अगों उन्होंने ये सारा प्रोजेक्ट 7 साल च मुकम्मल किया है। ਉਹਨਾਂ ਦੇ ਕੋਲ ਲਗਭਗ 9,000 ਦਾ ਇਹ ਸਿਰਫ ਹਰਾਸਮੈਂਟ ਤੱਕ ਹੀ ਨਹੀਂ ਹੈ, ਇਹ ਐਨਕਾਊਂਟਰ ਨੇ, ਡਿਸਐਪੀਅਰੈਂਸਿਸ ਨੇ, ਕਿਲਿੰਗਸ ਨੇ। ਸੋ ਫਸਟ ਸਟੈਪ ਕਿਉਂਕਿ 10 ਦਸੰਬਰ ਦੀ ਰਿਪੋਰਟ ਤੋਂ ਬਾਅਦ ਉਹ ਸੁਪਰੀਮ ਕੋਰਟ 'ਚ ਪੈਟੀਸ਼ਨ ਕਰਨਗੇ ਕਿ ਇਹ ਇਸ ਦੀ ਜਿਹੜੀ ਹੈ ਪੜਤਾਲ ਹੋਏ ਔਰ ਜ਼ਾਹਰ ਹੈ ਉਸ 'ਚੋਂ ਨਿਕਲਣਾ ਤਾਂ ਕੁਛ ਨਹੀਂ ਹੁੰਦਾ ਔਰ ਕਿਉਂਕਿ ਉਹਨਾਂ ਦੇ ਕੋਲ ਪੁਖਤਾ ਡਾਟਾ ਹੈ ਫਿਰ ਇਸ ਸਾਰੇ ਨੂੰ ਲੈ ਕੇ UN ਦੇ ਵਿੱਚ ਜਿਹੜਾ ਜਿਹਦੇ 'ਚ ਅਕਾਊਂਟੇਬਿਲਟੀ ਹੋਏ ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਬਹੁਤ ਸਾਰੀ ਜਿਹੜੀ ਇਹਨਾਂ ਦੀ ਪ੍ਰੂਵ ਹੋਏਗੀ ਉਹਦੇ 'ਚ ਉਹਨਾਂ ਨੇ ਜਿਵੇਂ ਪੰਜਾਬੀ ਅਖਬਾਰਾਂ ਔਰ ਐਮਨੈਸਟੀ ਰਿਪੋਰਟਾਂ ਹਿਊਮਨ ਰਾਈਟ ਉਹਨਾਂ ਨੂੰ ਆਧਾਰ ਬਣਾਇਆ। ਸੋ ਜ਼ਾਹਰ ਹੈ ਉਹਨਾਂ ਨੂੰ ਵੀ ਉਹ ਦੇਣਗੇ ਪਰ ਕਿਉਂਕਿ ਮਨੁੱਖੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਸਟ ਰਿਪੋਰਟ ਪਬਲਿਸ਼ ਕਰਦੇ ਨੇ ਔਰ ਇਹ ਗਰੁੱਪ ਜਿਹਦੇ 'ਚ ਕਿ ਆਲਰੇਡੀ ਬੜੇ ਐਮੀਨੈਂਟ ਜੂਰਿਸਟ ਔਰ ਹਿਊਮਨ ਰਾਈਟਸ ਦੇ ਲੋਕ ਨੇ ਇਹਦਾ ਆਪਣਾ ਸਟੇਟਸ ਵੀ ਹਿਊਮਨ ਰਾਈਟਸ ਜਿਹੜਾ ਦੇ ਥੱਲੇ ਹੈ ਔਰ ਉਹਦਾ ਮੋਰ ਹੈ ਕਿ ਵੀ ਅਲਟੀਮੇਟਲੀ ਜਿਹੜੀ ਹੈ ਅਕਾਊਂਟੇਬਿਲਿਟੀ ਇੰਟਰਨੈਸ਼ਨਲ ਫੋਰਮ ਤੇ UN ਫੋਰਮ ਤੇ ਔਰ ਕਿਸੇ ਲੈਵਲ ਤੇ ਫਿਰ ਭਵਿੱਖ 'ਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੂੰ ਘੜੀਸਣਾ। ਵੀਰ ਮਨਜੀਤ ਸਿੰਘ, ਜਮੀਤ ਸਿੰਘ ਢਿੱਲੋਂ, ਸਤਨਾਮ ਸਿੰਘ ਮਾਨ, ਬੇਅੰਤ ਸਿੰਘ ਖਾਲਿਸਤਾਨੀ, ਧਰਮ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਰਾਜਾ ਮੁਕਤਸਰ, ਗੁਰਪ੍ਰੀਤ ਸਿੰਘ, ਬਲਿਹਾਰ ਸਿੰਘ ਕੰਗ, ਫਿਰ ਗੁਰਨਾਮ ਸਿੰਘ, ਇਹ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਇਹਨਾਂ ਨੇ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਯਾਦ ਕੀਤਾ ਔਰ ਅਸੀਂ ਇਹ ਦੇਖਦੇ ਹਾਂ ਕਿ ਕੁਛ ਜਿਹੜੇ ਨੇ ਟੌਪਿਕਸ ਦੇ ਥੱਲੇ ਕਾਮੈਂਟ ਆਏ ਨੇ ਇਸ ਪਾਰਟ ਦੇ ਬਟ ਮੈਂ ਦੇਖਦੇ ਹਾਂ ਜੇ ਉਹਦੇ 'ਚੋਂ ਮੈਂ ਕੋਈ ਰਿਟਰੀਵ ਕਰ ਸਕਿਆ। फिर बेअंत सिंह खालिस्तानी, अमरजीत बडवाल, कॉन्ग्रेचुलेशंस टू खालिस्तान, मकबूल वानी खालिस्तान जिंदाबाद। कुलजीत सिंह लिखते हैं TV 84 इज़ द बेस्ट, आई रियली लाइक TV 84। सिख UK दे फ्लैग दे नाल जिहड़े वीर लिखते हैं हमेशा वाहिगुरू जी का खालसा वाहिगुरू डॉक्टर साहब विच कंट्री हेल्प्ड सिख्स ड्यूरिंग 1984 टाइम वाहिगुरू जी का खालसा। देखो देश तां किसी ने भी ਸਾਡੀ ਮਦਦ ਨਹੀਂ ਕੀਤੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਰਾਦਰ ਜਿਹੜੀ ਕੰਸਪੀਰੇਸੀ ਦੇ ਵਿੱਚ KGB ਦਾ, ਰਸ਼ੀਆ ਦਾ, ਸੋਵੀਅਤ ਯੂਨੀਅਨ ਉਸ ਵੇਲੇ ਉਹਨਾਂ ਦਾ ਰੋਲ ਸੀ, ਬ੍ਰਿਟਨ ਦਾ ਹੁਣ ਸਾਹਮਣੇ ਆਇਆ, ਅਜੇ ਪਤਾ ਨਹੀਂ ਕੈਨੇਡਾ ਔਰ ਅਮਰੀਕਾ ਦਾ ਇਹਨਾਂ ਦਾ ਕੀ ਸਾਹਮਣੇ ਆਏਗਾ ਉਸ ਪੀਰੀਅਡ 'ਚ। ਅਨਫੋਰਚੂਨੇਟਲੀ ਕੋਈ ਵੀ ਸਾਨੂੰ ਕੋਈ ਵੀ ਹਾਂ ਦਾ ਨਾਰਾ ਜਿੰਨਾ ਕੁ ਮੈਨੂੰ ਯਾਦ ਹੈ ਕਿ ਪੋਪ ਜੌਨ ਪੌਲ ਨੇ ਬਲੱਡ ਸ਼ੈਡ ਦੇ ਖਿਲਾਫ ਕਿ ਧਾਰਮਿਕ ਥਾਵਾਂ 'ਤੇ ਨਹੀਂ ਹੋਣੀ ਚਾਹੀਦੀ ਉਹਨੇ ਜ਼ਰੂਰ ਆਵਾਜ਼ ਹੋਈ। ਈਵਨ ਦਲਾਈ ਲਾਮਾ ਜਿਹੜਾ ਆਲਮੋਸਟ ਜਿਹੜਾ 180 ਕਿਲੋਮੀਟਰ ਅੰਮ੍ਰਿਤਸਰ ਤੋਂ ਦੂਰ ਬੈਠਾ ਦੁਨੀਆ ਭਰ 'ਚ ਨੋਬਲ ਪੀਸ ਤੇ ਉਹਨੇ ਵੀ ਇੱਕ ਵੀ ਲਫ਼ਜ਼ ਜਿਹੜਾ ਉਹ ਮੂੰਹ ਨਹੀਂ ਕੱਢਿਆ। ਜੀ ਡਾਕਟਰ ਸਾਹਿਬ ਐਂਡ ਵਾਲੀ ਇਸ਼ੂ ਬਾਰੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਦੇਖੋ ਬਹੁਤ ਵਾਰ ਝੂਠ ਜਦੋਂ ਇੰਡੀਅਨ ਮੀਡੀਆ ਇਹਨਾਂ ਦੀ ਹਕੂਮਤ ਇਹਨਾਂ ਦੇ ਐਕਸਪਰਟ ਇਹਨਾਂ ਦੇ ਮਾਰ ਪਟ ਜਿਹਨੂੰ ਇਹ ਕਹਿੰਦੇ ਨੇ ਉਹ ਬੋਲਦੇ ਨੇ ਝੂਠ ਤੇ ਫਿਰ ਉਹੀ ਕੁਝ ਸਮਾਂ ਪਾ ਕੇ ਉਹਨਾਂ ਦਾ ਜਿਹੜਾ ਦੂਜਾ ਸੈੱਟ ਨਿਕਲਦਾ ਸਕਾਲਰਾਂ ਦਾ, ਮਾਹਿਰਾਂ ਦਾ, ਅਖੌਤੀ ਹਿਸਟੋਰੀਅਨਸ ਦਾ, ਉਹ ਉਸ ਦੇ ਉੱਤੇ ਸਭ ਮਿੱਟੀ ਪਾ ਕੇ ਅੱਗੋਂ ਇੱਕ ਹੋਰ ਕਹਾਣੀ ਛੇੜ ਦਿੰਦੇ ਨੇ। ਹੁਣ ਸਾਡੇ ਸਾਹਮਣੇ ਜਿਹੜੀ ਜਨਰੇਸ਼ਨ ਅੱਜ ਨੇ ਦੇਖਿਆ 1962 ਦੀ ਜੰਗ ਚੀਨ ਦੇ ਨਾਲ, 65 ਔਰ 71 ਪਾਕਿਸਤਾਨ ਦੇ ਨਾਲ, ਕਾਰਗਿਲ ਪਾਕਿਸਤਾਨ ਦੇ ਨਾਲ, 62 ਦੀ ਚੀਨ ਦੇ ਨਾਲ ਲੜਾਈ ਦੇ ਵੇਲੇ ਉਦੋਂ ਤੋਂ ਵੀ ਅਜੇ ਵੀ ਲਤਾ ਮੰਗੇਸ਼ਕਰ ਔਰ ਦੂਜਾ ਕਿ ਜੀ ਉਸਨੇ ਗੀਤ ਗਾਇਆ, ਗਾਣਾ ਗਾਇਆ ਉੱਥੇ रिपब्लिक डे ते नेहरू भी रो पिया कि मेरे वतन के लोगो जरा आँख में भर लो पानी, हुण तक भी उन्होंने सुनाए जाते हैं ते होर भी। और ये कि जी चीन ने साडी पिठ च छुरा मारिया, ये नारे लाउंदे सी हिंदी चीनी भाई भाई, और उन्होंने जिहड़ा एकदम हमला कर दिता और असी तैयार नहीं सी। और
ਨਹਿਰੂ ਦੀ ਗਲਤੀ ਤੇ ਫਲਾਣੇ ਦੀ ਤੇ ਚੀਨ ਦੀ ਗਲਤੀ, ਨਹਿਰੂ ਜਾਂ ਦੂਜੇ ਤਾਂ ਜੋ ਸੀ ਜੀ। ਹੁਣ ਇਹੀ ਨੈਰੇਸ਼ਨ ਜਿਹੜੀ ਹੈ ਕਿ ਚੀਨ ਹਮਲਾਵਰ, ਇਹੀ ਗੱਲ ਜੇ ਅਸੀਂ 65 ਦੀ ਜੰਗ ਦੇ ਹਵਾਲੇ ਨਾਲ ਦੇਖੀਏ, ਇਹਨਾਂ ਦੀਆਂ ਕਹਾਣੀਆਂ ਜੀ, ਰਾਜੂ ਬੈਠਾ ਸੀ ਜੀ ਉੱਥੇ ਅੰਮ੍ਰਿਤਸਰ, 6 ਜਿਹੜੇ ਨੇ ਸਾਈਬਰ ਜੈਟ ਸੁੱਟ ਲਏ ਪਾਕਿਸਤਾਨ ਦੇ, ਅਸੀਂ ਤਾਂ ਲਾਹੌਰ ਪਹੁੰਚ ਗਏ, ਲਾਹੌਰ ਲੈ ਲਿਆ ਸੀ ਜੀ, ਪਹਿਲਾਂ ਤਾਂ ਕਹਾਣੀਆਂ ਇਹ ਸੀ ਲਾਹੌਰ ਲੈ ਲਿਆ ਸੀ ਜੀ। ਔਰ ਇਹ ਤਾਂ ਜਦੋਂ ਸ਼ਾਸਤਰੀ ਗਿਆ ਉੱਥੇ ਤਾਸ਼ਕੰਦ ਦੇ ਵਿੱਚ, ਉਹ ਤਾਂ ਇੰਨਾ ਉਹ ਜਿੱਤਿਆ ਇਲਾਕਾ ਕਿਉਂ ਦੇ ਆਇਆ, ਤਾਸ਼ਕੰਦ ਸਮਝੌਤਾ ਕਿਉਂ ਹੋਇਆ, ਅਸੀਂ ਤਾਂ ਪਾਕਿਸਤਾਨ ਨੂੰ ਸਬਕ ਸਿਖਾਤਾ। ਔਰ ਉਦੋਂ ਉਸ ਜ਼ਮਾਨੇ ਦੇ ਤੁਸੀਂ ਗੀਤ ਇਹਨਾਂ ਦੇ ਦੇਖੋ, ਉਹਨਾਂ ਦੇ ਪ੍ਰਚਾਰ ਦੇਖੋ, ਬਿਆਨ ਦੇਖੋ, ਇਹਨਾਂ ਨੇ ਇਹ ਬਣਾਇਆ ਕਿ ਜੀ 65 'ਚ ਅਸੀਂ ਪਾਕਿਸਤਾਨ ਨੂੰ ਸਬਕ ਸਿਖਾਤਾ। ਫਿਰ ਇਹ ਵੀ ਸੀ ਜੀ ਜੋ ਨਹਿਰੂ 62 'ਚ ਨਹੀਂ ਸੀ ਕਰ ਸਕਿਆ, ਸ਼ਾਸਤਰੀ ਨੇ 65 'ਚ ਕਰਕੇ ਦਿਖਾਤਾ ਜੀ। ਹੁਣ ਚੰਡੀਗੜ੍ਹ ਦੇ ਵਿੱਚ ਇਸੇ ਤਰ੍ਹਾਂ ਕਾਰਗਿਲ ਦੇ ਹਵਾਲੇ ਨਾਲ ਹੈ, ਕਾਰਗਿਲ ਨੂੰ ਵੀ ਬੜੀ ਵੱਡੀ ਵਿਕਟਰੀ ਔਰ ਇਹ ਉਹ ਦੱਸਦੇ ਨੇ। ਹੁਣ ਚੰਡੀਗੜ੍ਹ ਦੇ ਵਿੱਚ ਇੱਕ ਫੈਸਟੀਵਲ ਚੱਲ ਰਿਹਾ ਹੈ ਜਿਹੜਾ ਕਿ ਜਿਹਦਾ ਨਾਂ ਇਹਨਾਂ ਨੇ ਮਿਲਟਰੀ ਲਿਟਰੇਚਰ ਫੈਸਟੀਵਲ, ਇਹ ਉਹਦਾ ਨਾਂ ਰੱਖਿਆ ਜੀ। ਔਰ ਉਹਦੇ 'ਚ ਹੁਣ ਕਿਉਂਕਿ ਚੰਡੀਗੜ੍ਹ 'ਚ ਹੋ ਰਿਹਾ, ਪੰਜਾਬ ਦਾ ਚੀਫ ਮਿਨਿਸਟਰ ਸਾਬਕਾ ਕਪਤਾਨ ਕੈਪਟਨ ਅਮਰਿੰਦਰ ਸਿੰਘ ਹੈ, ਇਹ ਵੀ ਇਤਿਹਾਸਕਾਰ ਬਣਿਆ ਹੋਇਆ ਮਿਲਟਰੀ ਦਾ, 5-7 ਕਿਤਾਬਾਂ ਇਧਰੋਂ ਉਧਰੋਂ ਕਾਪੀ ਪੇਸਟ ਕਰਕੇ। ਔਰ ਹੁਣ ਉਹਦੀ ਤੁਸੀਂ ਪ੍ਰੈਜ਼ੈਂਟ, ਕਿਉਂਕਿ ਜੇ ਇਹ ਗੱਲ ਕੋਈ ਖਾਲਿਸਤਾਨੀ ਐਕਟਿਵਿਸਟ ਕਹਿੰਦਾ ਹੈ ਜਾਂ ਕੋਈ ਸਿੱਖ ਮਾਈਂਡਡ ਕਹਿੰਦਾ ਹੈ ਤਾਂ ਫਿਰ ਇਹਨਾਂ ਨੇ ਕਹਿਣਾ ਜੀ ਇਹ ਤਾਂ ਦੇਖੋ ਝੂਠ, ਇਹ ਭਾਰਤ ਨੂੰ ਬਦਨਾਮ ਕਰਨ ਲਈ, ਇੰਡੀਆ ਨੂੰ ਬਦਨਾਮ ਕਰਨ ਲਈ। ਹੁਣ ਇਹਦੇ 'ਚ ਬਹੁਤ ਸਾਰੇ ਜਿਹੜੇ ਸਾਬਕਾ ਫੌਜੀ ਜਨਰਲ, ਕਿਸੇ ਨੇ ਕੋਈ ਕਿਤਾਬ ਲਿਖੀ, ਉਹਨਾਂ ਨੇ ਆਪਣੀਆਂ ਪ੍ਰੈਜ਼ੈਂਟੇਸ਼ਨ ਦਿੱਤੀਆਂ। ਅਮਰਿੰਦਰ ਸਿੰਘ ਵੀ ਆਪਣੀ ਪੱਗ ਕਿਸੇ ਤੋਂ ਬਣਾ ਕੇ, ਆਪਣੇ ਚੂੜੀਦਾਰ ਪਜਾਮਾ ਤੇ ਉਹ ਜਿਹੜੀ ਫਤੂਈ ਜਿਹੀ ਪਾ ਕੇ ਉੱਥੇ ਪਹੁੰਚ ਗਿਆ, ਉਹ ਕਿਤਾਬ ਪੜ੍ਹ ਰਿਹਾ, ਮਤਲਬ ਜਿਹੜੀ ਉਹਨੇ ਕਿ ਜੀ ਮੈਂ ਕਾਰਗਿਲ ਤੇ ਲਿਖੀ, ਮੈਂ ਫਲਾਣੇ ਤੇ ਲਿਖੀ। ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਸ ਕਿਸਮ ਦੇ ਜਿਹੜਾ ਹੈ ਉਹ ਘਟੀਆ ਲੋਕ। ਲੇਕਿਨ ਜਿਹੜੀ ਗੱਲ ਅਸੀਂ ਸਮਝਦੇ ਹਾਂ ਕਿ ਕਈ ਵਾਰ ਸ਼ੈਤਾਨ ਦੇ ਮੂੰਹ ਚੋਂ ਵੀ ਸ਼ਾਇਦ ਕਦੇ ਕੋਈ ਆਇਤ ਨਿਕਲ ਆਏ ਉਸ ਚੋਂ ਵੀ, ਸੋ ਉਹ ਅਸੀਂ ਫੜ ਲੈਂਦੇ ਕਿ ਵੀ ਇਹ ਜਿਹੜਾ ਭਾਵੇਂ ਸ਼ੈਤਾਨ ਨੇ ਆਪਣਾ ਦਾਅ ਮਾਰਨ ਲਈ ਕੀਤਾ, ਪਰ ਗੱਲ ਦੇ ਮੂੰਹੋਂ ਜਿਹੜੀ ਉਹ ਸੱਚ ਨਿਕਲ ਗਈ। ਹੁਣ ਅੱਜ ਦੀ ਟ੍ਰਿਬਿਊਨ ਦੀਆਂ 2 ਨਿਊਜ਼ ਅੱਡ ਇਸ ਫੈਸਟੀਵਲ ਦੇ ਹਵਾਲੇ ਨਾਲ ਨੇ, ਔਰ ਮੇਰਾ ਕਿਉਂਕਿ 62-65 ਔਰ ਮੈਂ ਕਾਰਗਿਲ ਵਾਰ ਦੀ ਗੱਲ ਕੀਤੀ ਹੈ 99 ਦੀ, ਇਹਦਾ ਹੈਡਲਾਈਨ ਹੈ 65 ਵਾਰ ਵਿਦ ਪਾਕਿਸਤਾਨ ਵਾਜ਼ ਏ ਡਰਾ, ਕੈਪਟਨ ਅਮਰਿੰਦਰ। ਹੁਣ ਇਹ ਜ਼ਾਹਰ ਹੈ ਕਿ ਜਿਹੜਾ ਹੁਣ ਤੱਕ ਸਾਰਾ ਨਰੇਸ਼ਨ ਕਿ ਜੀ ਵਿਕਟਰੀ ਵਿਕਟਰੀ ਆਲ ਦਾ ਵੇ, ਅਸੀਂ ਐਨ ਪਾਕਿਸਤਾਨ ਨੂੰ ਸਭ ਸਿਖਾਤਾ, ਅਸੀਂ ਚਨੇ ਚਬਾਤੇ। ਔਰ ਇਹ ਕਹਿੰਦਾ ਹੈ ਐਜ਼ ਫਾਰ ਐਜ਼ 1965 ਵਾਰ ਇਜ਼ ਕੰਸਰਨਡ ਵੀ ਮੇਡ ਲਿਟਲ ਟੈਰੀਟੋਰੀਅਲ ਗੇਨਸ, ਕਿ 65 ਦੀ ਜੰਗ 'ਚ ਅਸੀਂ ਕੋਈ ਇਲਾਕਾ ਫਤਿਹ ਨਹੀਂ ਕੀਤਾ। ਲਿਟਲ ਦਾ ਮਤਲਬ ਹੁੰਦਾ ਹੈ, ਅੰਗਰੇਜ਼ੀ 'ਚ ਅੰਡਰਸਟੇਟਮੈਂਟ ਹੁੰਦੀ ਹੈ, ਲਿਟਲ ਮੀਨਸ ਨੋ, ਕਿ ਵੀ ਅਸੀਂ ਕੋਈ ਇਲਾਕਾ ਫਤਿਹ ਨਹੀਂ ਕੀਤਾ। ਪਾਕਿਸਤਾਨ ਆਕੂਪਾਈਡ ਸਮ ਏਰੀਆ ਇਨ ਕੱਛ ਐਂਡ ਵੀ ਮੇਡ ਸਮ ਗੇਨਸ ਇਨ ਨਾਰਥ ਪੰਜਾਬ। ਪਾਕਿਸਤਾਨ ਨੇ ਕੱਛ ਥੋੜਾ ਜਿਹਾ ਲਿਆ ਤੇ ਅਸੀਂ ਨਾਰਥ ਪੰਜਾਬ ਦਾ ਵੀ ਥੋੜਾ ਲਿਆ, ਪਰ ਉਹ ਬਰਾਬਰੀ ਵਾਲਾ। ਇਟ ਵਾਜ਼ ਏ ਡਰਾ, ਕਿ ਇਹ ਜਿਹੜੀ ਜੰਗ ਸੀ ਕੋਈ ਇਹਦੇ 'ਚ ਜਿੱਤ ਹਾਰ ਨਹੀਂ ਸੀ, ਇਹ ਡਰਾ ਸੀ। ਵੀ ਡਿਡਨਟ ਹੈਵ ਐਮਨੀਸ਼ਨ ਟੂ ਲਾਸਟ ਬਿਯੋਂਡ ਏ ਵੀਕ, ਕਿ ਸਾਡੇ ਕੋਲ ਤਾਂ ਅਸਲਾ ਹੀ ਨਹੀਂ ਸੀ, ਬੱਚਾ ਸੀ, ਹਫ਼ਤਾ ਵੀ ਹੋਰ ਨਹੀਂ ਸੀ ਲੜ ਸਕਦੇ। After that we would have been throwing stones at each other. It was even, ਕਹਿੰਦੇ ਹਫ਼ਤੇ ਬਾਅਦ ਇਹ ਹੋਣਾ ਸੀ ਵੀ ਅਸਲਾ ਸਾਡੇ ਕੋਲ ਕੋਈ ਨਹੀਂ ਸੀ, ਇੱਕ ਦੂਜੇ ਦੇ ਅਸੀਂ ਪੱਥਰ ਹੀ ਸੁੱਟਣੇ ਸੀ। ਉਹਨੇ ਕਿਹਾ ਜੀ ਇਹ ਮੈਚ ਬਰਾਬਰ ਰਿਹਾ। ਸੋ ਚਲੋ ਹੁਣ ਇੱਕ ਗੱਲ ਜਿਹੜਾ ਇਹਨਾਂ ਦਾ ਝੂਠ ਹੈ ਪਿਛਲੇ 65 ਤੋਂ ਰਹਿ ਕੇ ਹੁਣੇ ਹੀ 50 ਸਾਲਾ ਨਿਕਲਿਆ ਉਹ ਸਾਰੇ ਦਾ, ਔਰ ਕਿਵੇਂ ਝੂਠ ਬੋਲ ਕੇ ਜੀ ਅਸੀਂ। ਹੁਣ ਇਸ ਦਾ ਦੂਜਾ ਸੁਣ ਲਓ ਚੀਨ ਦੇ ਬਾਰੇ, ਕਿ ਜੀ ਚੀਨ ਹਮਲਾਵਰ, ਹਿੰਦੀ ਚੀਨੀ ਭਾਈ ਭਾਈ ਕਹਿ ਕੇ ਉਹਨਾਂ ਨੇ ਸਾਡੇ ਜਿਹੜਾ ਉਹ ਪਿੱਠ 'ਚ ਛੁਰਾ ਮਾਰਿਆ, ਉਹਦੇ ਬਾਰੇ ਕਹਿੰਦੇ ਕਿ ਵੀ ਕਮੈਂਟਿੰਗ ਔਨ ਇੰਡੀਆਜ਼ ਫਾਰਵਰਡ ਪਾਲਿਸੀ that led to war with China, he added, we provoked Chinese, ਕਿ ਅਸੀਂ ਚੀਨੀਆਂ ਨੂੰ ਭੜਕਾਇਆ। ਔਰ ਇਹਦੇ ਨਹਿਰੂ ਨੇ ਹੀ, ਔਰ ਇੱਥੇ ਉਹਨੇ ਇਹ ਨਹੀਂ ਕਿਹਾ ਕਿ ਨਹਿਰੂ ਨੇ ਉਹਨਾਂ ਨੇ ਥਰੋ them out, ਉਹਨਾਂ ਦੀਆਂ ਚੌਂਕੀਆਂ ਤੇ ਇਹਨਾਂ ਨੇ ਹਮਲਾ ਕੀਤਾ। ਸੋ 62 ਦੇ ਵਿੱਚ ਇਹ ਕਹਿਣਾ ਹੈ ਕਿ ਜੀ ਚੀਨ ਨੇ ਵਿਸਾਘਾਤ ਕੀਤਾ, ਇਹਦੇ ਉਲਟ ਇਹ ਅਮਰਿੰਦਰ ਵੀ ਇਹਨਾਂ ਦਾ ਟੁੱਚਾ ਮੰਨ ਰਿਹਾ ਹੈ ਕਿ ਅਸੀਂ ਵਿਸਾਘਾਤ ਕੀਤਾ। We provoked Chinese. Forward policy was wrong. Forward policy ਕੀ ਹੁੰਦਾ? ਹਮਲਾਵਰ ਹੋਣਾ, ਅੱਗੇ ਵਧਣਾ, ਉਹਨਾਂ ਦੀਆਂ ਚੌਂਕੀਆਂ ਨੂੰ ਜਾ ਕੇ ਤੁਸੀਂ ਕਹੋ ਜੀ ਇਹ ਸਾਡੀ ਜ਼ਮੀਨ 'ਚ ਨੇ। What was the system? Then Defense Minister Krishna Menon was shifting battalions. ਇਹਨੇ ਅੱਗੇ ਕਹਿ ਕੇ
ਉਸ ਤੋਂ ਉੱਪਰ ਉਹਨਾਂ ਨੇ ਕਿਹਾ ਹੁਣ ਇਹਦੇ ਤੇ ਇਹਨਾਂ ਨੇ ਇੱਕ ਹੈਂਡਰਸਨ ਬਰੁਕਸ ਇਨਵੈਸਟੀਗੇਸ਼ਨ ਰੱਖੀ ਸੀ ਔਰ ਉਹਨੇ ਕਿਹਾ ਜੀ ਉਹਦੀ ਜਿਹੜੀ ਰਿਪੋਰਟ ਹੈ ਹੁਣ ਇਸ 62 ਨੂੰ ਕਿੰਨੇ ਸਾਲ ਹੋ ਗਏ ਨੇ, ਆਲਮੋਸਟ 50 ਸਾਲ ਤੋਂ ਜ਼ਿਆਦਾ, ਪਰ ਉਹ ਰਿਪੋਰਟ ਅੱਜ ਤੱਕ ਨਹੀਂ ਉਹਨੇ ਇਹ ਅਮਰਿੰਦਰ ਕਹਿ ਰਿਹਾ ਹੈਂਡਰਸਨ ਬਰੁਕਸ ਰਿਪੋਰਟ ਇਜ਼ ਬੀਇੰਗ ਹਿਡਨ ਟੂ ਸੇਵ ਪੋਲੀਟੀਕਲ ਸਕਿਨ, ਇਟ ਇਜ਼ ਅ ਬੈਡ ਡਿਸੀਜਨ ਕਿ ਜੀ ਉਹਨੂੰ ਲੁਕਾਇਆ ਹੋਇਆ ਸਕਿਨ ਸੇਵ ਕਰ, ਕਿਹਦੀ ਸਕਿਨ, ਇਹ ਤੈਨੂੰ ਜਿਹਨੂੰ ਤੂੰ ਹੁਣ ਪ੍ਰਧਾਨ ਮੰਤਰੀ ਦੇ ਯੋਗ ਰਾਹੁਲ ਗਾਂਧੀ ਕਹਿ ਕੇ ਆਇਆ, ਇਹਦੇ ਨਾਨੇ ਦੀ, ਇਹਦੇ ਕੀ ਹੈ ਉਹਦਾ ਨਹਿਰੂ ਕੀ ਹੋਇਆ, ਉਹਦਾ ਦਾਦੇ ਦੀ ਸਕਿਨ, ਦਾਦਾ ਵੀ ਨਹੀਂ ਪੜਦਾਦਾ ਹੀ ਹੋ ਗਿਆ, ਉਹਦੀ ਚਮੜੀ ਬਚਾਉਣ, ਕਿਉਂਕਿ ਨਹਿਰੂ, ਕ੍ਰਿਸ਼ਨਾ ਮੈਨਨ, ਜਨਰਲ ਕੌਲ ਇਹ ਸਾਰੇ ਜ਼ਿੰਮੇਵਾਰ ਸੀ। ਸੋ 62 ਦੀ ਲੜਾਈ ਵੀ ਕਲੀਅਰ ਹੋ ਗਈ, 65 ਦੀ ਵੀ ਹੋ ਗਈ। ਹੁਣ ਇੱਕ ਲੈਫਟੀਨੈਂਟ ਜਨਰਲ ਜਿਹੜਾ ਉਹ ਇਸ ਉਸੇ ਹੀ ਫੰਕਸ਼ਨ ਦੇ ਵਿੱਚ ਬੋਲ ਰਿਹਾ ਔਰ ਉਹ ਇਹ ਕਹਿ ਰਿਹਾ ਕਾਰਗਿਲ ਟੁਕ ਮਿਲਟਰੀ ਬਾਈ ਸਰਪ੍ਰਾਈਜ਼, ਇਹ ਜਿਹੜਾ ਇਸ ਦਾ ਇੰਕਸ਼ਾਫ ਕਰਨ ਵਾਲਾ ਜਿਹੜਾ ਉਹ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਵਿੱਚ ਲੈਫਟੀਨੈਂਟ ਜਨਰਲ ਮਹਿੰਦਰ ਪੌਲ ਹੈ। ਉਹਨੇ ਸਪੀਕਿੰਗ ਅਬਾਊਟ ਦਾ ਵਾਰ ਇਨ 1999, ਲੈਫਟੀਨੈਂਟ ਜਨਰਲ ਮਹਿੰਦਰ ਪੌਲ ਰਿਟਾਇਰਡ who was then a major general commanding the 8th Mountain Division tasked with securing Kargil recollected। ਉਹਨੇ ਕਿਹਾ ਕਿ ਜੀ ਮੈਂ ਉਹਨੂੰ ਕਿਹਾ ਕਿ ਵੀ ਤੁਸੀਂ ਜਿਹੜਾ ਉਹ ਟਾਈਮ ਲਾਈਨ ਨਾ ਸੈੱਟ ਕਰੋ, ਸਾਡੀਆਂ ਬਹੁਤ ਕੈਜੂਅਲਟੀਜ਼ ਹੋਣਗੀਆਂ। ਔਰ ਫਿਰ ਅੱਗੋਂ ਇਹ ਕਹਿੰਦਾ the country and military were taken by surprise at the intrusion in Kargil, ਕਿ ਦੇਸ਼ ਵੀ ਔਰ ਫੌਜ ਵੀ ਉਹਨਾਂ ਦੇ ਲਈ ਇੱਕ ਇਸ ਕਿਸਮ ਦਾ ਸਰਪ੍ਰਾਈਜ਼ ਸੀ। ਔਰ ਫਿਰ ਇਹਨੇ ਹੀ ਉਹਨੂੰ ਪਰਵੇਜ਼ ਮੁਸ਼ਰਫ ਨੂੰ ਟ੍ਰਿਬਿਊਟ ਦਿੰਦਿਆਂ ਕਿਹਾ ਕਿ ਲੈਫਟੀਨੈਂਟ ਜਨਰਲ ਪੁਰੀ ਸੈਡ Pakistan General Pervez Musharraf, then Pakistan Army Chief, was to alter the line of control. He had a brilliant plan but could not visualize its end. And ਇਹ ਸੀ ਵੀ ਅਮਰੀਕਨਾਂ ਨੇ ਪ੍ਰੈਸ਼ਰ ਪਾਇਆ। ਸੋ ਹੁਣ ਇਹ ਵੀ ਇੱਕ ਬ੍ਰਿਲੀਅੰਟ ਪਲਾਨ ਕਿ ਉਹਨੇ ਲਾਈਨ ਆਫ ਕੰਟਰੋਲ ਦਾ ਇਹ ਬਦਲ ਦਿੱਤਾ ਸੀ ਔਰ ਆਲਰੇਡੀ ਜਿਹੜਾ ਇਨ ਦਾ ਲਾਈਨ ਆਫ ਫਾਇਰ ਚ ਮੁਸ਼ਰਫ ਨੇ ਕਿਹਾ ਕਿ ਅਸੀਂ 800 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਉਹ ਆਲਰੇਡੀ ਕੈਪਚਰ ਕਰ ਲਿਆ ਸੀ ਕਾਰਗਿਲ। ਇਹ ਹੁਣ ਅੱਜ ਦਾ ਸੱਚ ਹੈ। ਹੁਣ ਇਹ ਭਵਿੱਖ ਚ ਦੱਸਣ ਕਿ ਪਹਿਲਾਂ ਬੋਲਿਆ ਸੱਚ ਸੀ, ਇਹ ਹੈ ਕਿ ਕੱਲ ਨੂੰ ਕਿਹੜਾ ਸੱਚ ਹੋਰ ਨਿਕਲੇ। ਬਿਲਕੁਲ ਡਾਕਟਰ ਸਾਹਿਬ, ਨੋ ਡਾਊਟ। ਹੁਣ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ੁੱਕਰਵਾਰ ਨੂੰ ਬਾਬਾ ਫਰੀਦ ਜੀ ਦਾ ਕਲਾਮ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਉਸ ਨੂੰ ਵਿਚਾਰਦੇ ਹਾਂ। 4 ਸ਼ਲੋਕ ਅਸੀਂ ਇਸ ਦੇ ਲਈ ਚੁਣੇ ਨੇ ਔਰ ਉਹਦੇ ਚੋਂ ਚਾਰੋਂ ਹੀ ਜਦੋਂ ਅਸੀਂ ਰੱਬ ਦੇ ਰਸਤੇ ਤੇ ਤੁਰਦੇ ਹਾਂ ਤੇ ਸਬਰ, ਸਿਦਕ, ਸਬਰ ਹੈ, ਬਸ ਖੜੇ ਰਹੋ, ਫੇਥ ਰੱਖੋ। ਔਰ ਜਿਸ ਨੂੰ ਭਾਈ ਵੀਰ ਸਿੰਘ ਹੋਰਾਂ ਨੇ ਕਿਹਾ ਕਿ ਲੱਗਾ ਹੈ ਤੋ ਲੱਗਾ ਰਹੋ ਹਰਦਮ, ਕਦੀ ਨਾ ਡੋਲ, ਲਗਾ ਰਹੇ ਤੋ ਲੱਖ ਕਾ, ਹਟੇ ਤੋ ਕੌਡੀ ਮੋਲ, ਕਿ ਲੱਗੇ ਰਹੋ ਪੇਸ਼ੈਂਸ ਦੇ ਨਾਲ, ਸਬਰ ਦੇ ਨਾਲ, ਸਿਦਕ ਦੇ ਨਾਲ। ਔਰ ਇਹ ਚਾਰੋਂ ਹੀ ਸ਼ਲੋਕ ਅਲਟੀਮੇਟਲੀ ਸਬਰ ਔਰ ਸਿਦਕ ਰੱਬ ਦੇ ਰਸਤੇ ਤੇ ਤੁਰਨ ਵਾਲਿਆਂ 'ਚ ਕਿਵੇਂ ਹੋਣਾ ਚਾਹੀਦਾ। ਬਾਬਾ ਫਰੀਦ ਕਹਿੰਦੇ ਨੇ ਸਬਰ ਮੰਝ ਕਮਾਣ, ਇਹ ਸਬਰ ਕਾ ਨਿਹਣੋ, ਸਬਰ ਸੰਦਾ ਬਾਣ, ਖਾਲਕ ਖਤਾ ਨਾ ਕਰੀ। ਕਿ ਜੇ ਮਨ ਵਿੱਚ ਸਬਰ ਨੂੰ ਕਮਾਨ ਬਣਾ, ਹੁਣ ਕਮਾਨ, ਤੀਰ ਕਮਾਨ ਔਰ ਜਿਹੜਾ ਉਹਦੇ ਨਾਲ ਹੁੰਦਾ ਜਿਹਨੂੰ ਖਿੱਚਿਆ ਜਾਂਦਾ ਉਹ ਚਿੱਲਾ ਕਹਿੰਦੇ ਨੇ, ਕਿ ਮਨ ਦੇ ਵਿੱਚ ਸਬਰ ਨੂੰ ਕਮਾਨ ਬਣਾ, ਇਹ ਸਬਰ ਕਾ ਨਿਹਣੋ, ਸਬਰ ਨੂੰ ਹੀ ਚਿੱਲਾ ਚੜਾ, ਸਬਰ ਸੰਦਾ ਬਾਣ, ਬਾਣ ਤੀਰ ਨੂੰ ਕਹਿੰਦੇ, ਤੇ ਜਿਹੜਾ ਤੀਰ ਹੈ ਉਹ ਵੀ ਸਬਰ ਦਾ ਹੋਏ, ਖਾਲਕ ਖਤਾ ਨਾ ਕਰੀ। ਫਿਰ ਤੁਹਾਨੂੰ ਰੱਬ ਲੈਟ ਡਾਊਨ ਨਹੀਂ ਕਰੇਗਾ, ਰੱਬ ਖੁੰਝਣ ਨਹੀਂ ਦੇਗਾ, ਤੁਹਾਨੂੰ ਡਿੱਗਣ ਨਹੀਂ ਦੇਗਾ। ਤਿੰਨੋਂ ਹੀ ਚੀਜ਼ਾਂ ਸਬਰ ਤੁਹਾਡਾ, ਕਮਾਨ ਵੀ, ਚਿੱਲਾ ਵੀ ਔਰ ਤੀਰ ਵੀ। ਫਿਰ ਅਗਲਾ ਸ਼ਲੋਕ ਹੈ ਸਬਰ ਅੰਦਰ ਸਾਬਰੀ, ਤਨ ਏਵੈ ਜਾਲਿਨੇ ਹੈ, ਹੋਣ ਨਜ਼ੀਕ ਖੁਦਾਏ ਦੇ, ਭੇਤ ਨਾ ਕਿਸੈ ਦੇਣ। ਕਿ ਜਿਹੜੇ ਸਬਰ ਵਾਲੇ ਬੰਦੇ ਨੇ ਉਹੀ ਸਾਬਰੀ ਹੁੰਦੇ ਨੇ, ਉਹੀ ਸਾਬਰੀ ਕਵਾਣ ਦਾ ਹੱਕਦਾਰ ਨੇ। ਉਹ ਘਾਲਾਂ ਘਾਲਦੇ ਨੇ, ਸਰੀਰ ਨੂੰ ਸਾੜਦੇ ਨੇ। ਸਰੀਰ ਨੂੰ ਸਾੜਨ ਦਾ ਮਤਲਬ ਵੀ ਤੰਗ ਦਸਤੀਆਂ ਚੋਂ ਗੁਜ਼ਰਦਿਆਂ ਵੀ, ਭੁੱਖ ਪਿਆਸ, ਤੰਗ ਦਸਤੀਆਂ, ਆਰਥਿਕ ਮੰਦਹਾਲੀ ਚੋਂ ਗੁਜ਼ਰਦਿਆਂ ਵੀ ਉਹ ਡੋਲਦੇ ਨਹੀਂ। ਹੋਣ ਨਜ਼ੀਕ ਖੁਦਾਏ ਦੇ, ਉਹ ਅੰਦਰੋਂ ਰੱਬ ਨਾਲ ਜੁੜੇ ਹੁੰਦੇ ਨੇ। ਭੇਤ ਨਾ ਕਿਸੇ ਦੇਣ, ਉਹ ਬਾਹਰ ਨਿਕਲ ਕੇ ਵਿਖਾਵਾ ਨਹੀਂ ਕਰਦੇ, ਉਹ ਆਪਣਾ ਕੋਈ ਪਖੰਡ ਬਾਣਾ ਨਹੀਂ ਪਾਇਆ ਹੁੰਦਾ ਉਹਨਾਂ ਨੇ ਕਿ ਜੀ ਅਸੀਂ ਰੱਬ ਦੇ ਬੜਾ ਨੇੜੇ,
ਉਹ ਤੰਗਦਸਤੀਆਂ 'ਚ ਵੀ ਰੱਬ ਦੇ ਨੇੜੇ ਹੁੰਦੇ ਨੇ, ਪਰ ਇਸ ਗੱਲ ਨੂੰ ਜਗ ਜ਼ਾਹਰ ਨਹੀਂ ਕਰਦੇ। ਤੇ ਤੀਸਰਾ ਸ਼ਲੋਕ ਇਸੇ ਲਾਈਨ ਦੇ ਉੱਤੇ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜ। ਕਿ ਵੀ ਸਬਰ ਰੱਖਣ ਦਾ ਇਹ ਪ੍ਰਯੋਜਨ ਹੈ, ਇਹ ਉਸ ਦਾ ਨਿਸ਼ਾਨਾ ਹੈ ਕਿ ਉਹ ਸਬਰ ਨੂੰ, ਹੇ ਮਨੁੱਖ, ਸਬਰ ਨੂੰ ਮਨ ਵਿੱਚ ਪੱਕਾ ਕਰ ਲੈ, ਦ੍ਰਿੜ ਕਰ ਲੈ, ਨਿਸ਼ਚਾ ਜਾਣ ਲੈ। ਤੇ ਜੇ ਇਹ ਸਬਰ ਦ੍ਰਿੜ ਹੋਏਗਾ, ਵੱਧ ਥੀਵੈ ਦਰਿਆਓ, ਫਿਰ ਤੇਰਾ ਦਿਲ ਦਰਿਆ ਵਾਂਗ ਖੁੱਲਾ ਹੋਏਗਾ, ਦਿਲ ਦੇ ਵਿੱਚ ਨਫ਼ਰਤ ਨਹੀਂ ਹੋਏਗੀ, ਪਿਆਰ ਹੋਏਗਾ। ਟੁੱਟ ਨਾ ਥੀਵੈ ਵਾਹੜ, ਫਿਰ ਤੰਗ ਦਿਲੀ ਨਹੀਂ ਆਏਗੀ। ਔਰ ਅਖੀਰਲੇ ਸ਼ਲੋਕ 'ਚ ਇਹਨਾਂ ਸਾਰਿਆਂ ਨੂੰ ਸਬਰ ਤੋਂ ਬਾਅਦ ਕਿਵੇਂ ਅਲਟੀਮੇਟਲੀ ਜਿਹੜੇ ਰੱਬ ਦਾ ਰਸਤਾ ਹੈ, ਫਕੀਰ ਹੋਣਾ, ਫਕੀਰ ਦਾ ਮਤਲਬ ਕੋਈ ਫਟੇ ਕੱਪੜੇ ਵਾਲਾ ਨਹੀਂ, ਇਹ ਜੁੜਿਆ ਹੋਇਆ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ, ਇਕਨ ਕਿਨੈ ਚਾਲੀਐ ਦਰਵੇਸਾ ਵੀ ਰੀਤ। ਬਾਬਾ ਫਰੀਦ ਕਹਿੰਦੇ ਨੇ ਕਿ ਹੇ ਫਰੀਦ, ਇਹ ਦਰਵੇਸ਼ੀ, ਇਹ ਰੱਬ ਦੇ ਰਸਤੇ ਤੇ ਤੁਰਨ ਦਾ ਕੰਮ ਗਾਖੜੀ ਬੜਾ ਔਖਾ ਹੈ, ਬਹੁਤ ਘਾਲਣਾ ਭਰਿਆ। ਚੋਪੜੀ ਪ੍ਰੀਤ, ਇਹ ਜਿਹੜੀ ਫੋਕੀ ਪ੍ਰੀਤ, ਉੱਤੋਂ ਪਿਆਰ ਹੈ, ਇਹ ਇੱਥੇ ਨਹੀਂ ਚੱਲਦਾ। ਇੱਥੇ ਗਾਖੜੀ ਪ੍ਰੀਤ ਹੈ। ਇਕਨ ਕਿਨੈ ਚਾਲੀ ਹੈ, ਇਹ ਤਾਂ ਕੋਈ ਵਿਰਲਾ ਹੈ ਜਿਹੜਾ ਇਸ ਗਾਖੜੀ, ਇਸ ਫਕੀਰੀ ਨੂੰ ਕਮਾਉਂਦਾ ਹੈ। ਦਰਵੇਸਾਵੀ ਰੀਤ, ਇਹ ਦਰਵੇਸ਼ਾਂ ਦੀ ਰੀਤ, ਦਰਵੇਸ਼ਾਂ ਦਾ ਰਸਤਾ ਜਿਹੜਾ ਹੈ, ਇਹ ਸੌਖਾ ਨਹੀਂ ਹੈ। ਸੋ ਇਹ ਅੱਜ ਦਾ ਵਿਚਾਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।